ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਅਸੀਂ ਦੇਖ ਰਹੇ ਹੈਗੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਕੋਰਟ ਦੇ ਆਰਡਰਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈਗਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਨਾਕਾਮ ਸਾਬਿਤ ਹੋਈ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ 7th ਪੇ ਕਮਿਸ਼ਨ ਦੇ ਉੱਤੇ। ਇਹ ਮਸਲਾ ਖਾਲੀ ਅੱਜ ਦਾ ਨਹੀਂ ਹੈਗਾ, ਕਾਫੀ ਪੁਰਾਣਾ ਹੈ, ਮਗਰ ਸਭ ਤੋਂ ਵੱਡੀ ਗੱਲ ਸਾਡੀ ਕੌਮ ਦਾ ਭਵਿੱਖ, ਸਾਡੇ ਸਕੂਲ ਦੇ ਬੱਚਿਆਂ ਦਾ ਭਵਿੱਖ ਤੇ ਉਹਨਾਂ ਦੇ ਸਟਾਫ ਦਾ ਭਵਿੱਖ ਬੜੇ ਵੱਡੇ ਖਤਰੇ 'ਚ ਦਿਖ ਰਿਹਾ ਹੈਗਾ। ਅੱਜ ਉਚੇਚਾ ਤੌਰ ਤੇ ਸਰ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੇ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਸਾਰੇ ਖਤਰੇ ਦੇ ਲਈ। ਸਾਰੀ ਗੱਲਬਾਤ ਅਸੀਂ ਮਨਜੀਤ ਸਿੰਘ ਜੀਕੇ ਦੇ ਨਾਲ ਕਰਨੇ ਆ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਨ ਤੋਂ ਕਰਨੇ ਆ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਜੀਤ ਸਿੰਘ ਜੀ, ਪ੍ਰੈਸ ਕਾਨਫਰੰਸ ਤੁਹਾਡੇ ਵੱਲ ਕੀਤੀ ਗਈ ਹੈਗੀ, ਕੋਰਟ ਦਾ ਇੱਕ ਪੇਪਰ ਸ਼ੇਅਰ ਹੋਇਆ ਸੋਸ਼ਲ ਮੀਡੀਆ ਤੇ, ਕੀ ਸਾਰਾ ਮਸਲਾ ਹੈਗਾ? ਕੋਰਟ ਦਾ ਪੇਪਰ ਨਹੀਂ ਹੈ, ਕੋਰਟ ਦਾ ਆਰਡਰ ਹੈ। ਆਰਡਰ ਇਹ ਹੈ ਕਿ ਜਿਹੜੇ ਕੌਮ ਨੇ ਜਿਹੜੇ ਐਡੇ ਸਾਲ ਲਾ ਕੇ ਸਕੂਲ ਬਣਾਏ ਨੇ, ਮੈਂ ਜੇ ਇੱਕ ਸਕੂਲ ਦੀ ਮੈਂ ਕੀਮਤ ਦੀ ਗੱਲ ਕਰ ਲਵਾਂ ਨਾ, ਉਹਦਾ ਕੌਮ ਨੂੰ ਕੀ ਫਾਇਦਾ, ਉਹ ਤੇ ਅਲੱਗ ਚੀਜ਼ ਰਹਿ ਗਈ ਕਿ ਉਹ ਜਿਹੜੀ ਇੰਸਟੀਟਿਊਸ਼ਨ ਹੈ, ਜੇ ਇੰਡੀਆ ਗੇਟ ਜਿੱਥੋਂ ਸਕੂਲ ਸ਼ੁਰੂ ਹੋਏ ਸੀ, ਅੱਜ 5 ਕਰੋੜ ਰੁਪਏ 5000 ਕਰੋੜ 'ਚੋਂ ਪ੍ਰਾਪਰਟੀ ਨਹੀਂ ਮਿਲ ਸਕਦੀ। ਅੱਜ ਜਿੱਥੋਂ ਐਡੇ ਬੱਚੇ ਪੜ੍ਹ ਕੇ ਜੱਜ ਅਫਸਰ ਜਨਰਲ ਬਣੇ ਨੇ, ਮੈਂ ਸਮਝਦਾ 13 ਦੇ 13 ਸਕੂਲ ਇਹਨਾਂ ਨੇ ਖ਼ਤਮ ਕਰਤੇ। ਕੋਰਟ ਨੇ ਆਰਡਰ ਕਰ ਦਿੱਤਾ ਹੈ ਕਿ ਇਸ ਨੂੰ ਡਾਇਰੈਕਟਰ ਐਜੂਕੇਸ਼ਨ ਟੇਕ ਓਵਰ ਕਰ ਦੇਵੇ ਔਰ ਇਹਨਾਂ ਦੀ ਐਫੀਲੀਏਸ਼ਨ ਕੈਂਸਲ ਕਰ ਦੇਵੇ। ਅਸੀਂ ਅੱਜ ਅਪੀਲ ਕੀਤੀ ਕਿ ਐਫੀਲੀਏਸ਼ਨ ਨਹੀਂ ਕੈਂਸਲ ਹੋਣ ਦਿਆਂਗੇ, ਬੱਚਿਆਂ ਦਾ ਭਵਿੱਖ ਕਿਉਂ ਖਰਾਬ ਹੋਵੇ। ਇਹ ਜਿਨ੍ਹਾਂ ਨੇ ਚੋਰੀਆਂ ਚਕਾਰੀਆਂ ਕੀਤੀਆਂ ਨੇ ਜਾਂ ਗਲਤ ਫੈਸਲੇ ਲਏ ਨੇ, ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਇਹਨਾਂ ਦੇ ਐਫੀਡੇਵਿਟ ਮੰਗੇ ਸੀ ਪ੍ਰਧਾਨ ਸਕੱਤਰ ਦੇ, ਉਹ ਇਹਨਾਂ ਨੇ ਦਿੱਤੇ ਨਹੀਂ। ਇਹਨਾਂ ਨੇ ਐਫੀਡੇਵਿਟ ਦੇ ਦਿੱਤੇ ਨੇ ਮੈਨੇਜਰ ਦੇ, ਚੇਅਰਮੈਨ ਦੇ ਔਰ ਪ੍ਰਿੰਸੀਪਲ ਦੇ, ਹਰੇਕ ਸਕੂਲ ਦੇ। ਇੱਕ ਸਕੂਲ 'ਚੋਂ ਤਿੰਨ ਐਫੀਡੇਵਿਟ ਦਿੱਤੇ ਨੇ। ਤਾਂ ਮਤਲਬ ਮੈਂਬਰਾਂ ਨੂੰ ਇਹ ਫਸਾਣਗੇ। ਇਹਨਾਂ ਨੇ 2 ਵਾਰੀ ਹਿਸਾਬ ਦਿੱਤਾ, ਇੱਕ ਵਾਰੀ ਇੰਨੇ 100 ਕਰੋੜ ਦਾ ਘਾਟਾ, ਅਗਲੀ ਵਾਰੀ ਉਸ ਤੋਂ 100 ਕਰੋੜ ਹੋਰ ਵਧਾ ਦਿੱਤਾ। ਇਹਨਾਂ ਨੂੰ ਆਪਣਾ ਹਿਸਾਬ ਹੀ ਨਹੀਂ ਪਤਾ। ਐਗਜ਼ੈਕਟਿਵ 'ਚ ਫੈਸਲਾ ਕਰਦੇ ਨੇ ਕਿ ਅਸੀਂ ਜਾ ਕੇ ਉੱਥੇ 7th ਪੇ ਕਮਿਸ਼ਨ ਲਾਗੂ ਕਰ ਦਿੱਤਾ। ਅਖਬਾਰਾਂ 'ਚ ਖਬਰ ਛਪਦੀ ਹੈ, ਕੋਰਟ ਜਾ ਕੇ ਡਿਕਲੇਅਰ ਨਹੀਂ ਕਰਦੇ ਕਿ 7th ਪੇ ਕਮਿਸ਼ਨ ਅਸੀਂ ਲਾਗੂ ਕਰ ਦਿੱਤਾ। ਮੈਂ ਸਮਝਦਾ ਵਾਂ ਕਿ ਇਹਨਾਂ ਨੇ ਬਹੁਤ ਸਾਰੇ ਘਪਲੇ ਕੀਤੇ ਨੇ, ਇਹ ਸਕੂਲ ਤਬਾਹ ਕਰ ਦਿੱਤੇ ਨੇ, ਕੌਮ ਦੀ ਵਿਰਾਸਤ ਜਿਹੜੀ ਹੈ ਉਹ ਖਤਰੇ 'ਚ ਪਾ ਦਿੱਤੀ ਹੈ। 7th ਪੇ ਕਮਿਸ਼ਨ ਦੀ ਗੱਲ ਕਰ ਰਹੇ ਹਾਂ। 7th ਪੇ ਕਮਿਸ਼ਨ ਕਿਸ ਵੇਲੇ ਲਾਗੂ ਹੋਇਆ, ਕਿੰਨੇ ਸਾਲ ਹੋ ਚੁੱਕੇ ਨੇ ਸਰਕਾਰ ਦੇ ਵੱਲੋਂ ਐਪਲੀਕੇਬਲ ਕੀਤੇ ਹੋਏ ਤਨਖਾਹਾਂ ਦੇ ਲਈ? ਮੈਨੂੰ ਐਗਜ਼ੈਕਟ ਡੇਟ ਤੇ ਨਹੀਂ ਪਤਾ, ਮੇਰਾ ਖਿਆਲ ਹੈ 3-4 ਸਾਲ ਹੋ ਗਏ ਨੇ। 6th ਪੇ ਕਮਿਸ਼ਨ ਤੁਹਾਡੇ ਵੇਲੇ ਵੀ ਸੀ, ਤੁਹਾਡੇ ਵੱਲੋਂ ਕੀ ਆਊਟਸਟੈਂਡਿੰਗ ਰਹੀ ਹੈ? ਤੁਹਾਡੇ ਵੱਲੋਂ ਕੀ ਪੇਮੈਂਟ ਕੀ ਕੀਤੀ ਗਈ ਹੈਗੀ ਸਕੂਲਾਂ ਦੀ ਟੀਚਰਸ ਜਾਂ ਸਟਾਫ ਦੇ ਲਈ? 6th ਪੇ ਕਮਿਸ਼ਨ ਮੈਂ 2013 'ਚ ਮੈਨੂੰ ਚਾਰਜ ਮਿਲਿਆ ਸੀ, ਸੰਗਤ ਨੇ ਜਿਤਾਇਆ ਸੀ। 1 ਮਈ 2014 'ਚ ਮੈਂ ਲਾਗੂ ਕਰ ਦਿੱਤਾ ਸੀਗਾ 6th ਪੇ ਕਮਿਸ਼ਨ। ਔਰ 6th ਪੇ ਕਮਿਸ਼ਨ ਲਾਗੂ ਨਹੀਂ ਕੀਤਾ। ਮੈਂ ਜਦ ਤੱਕ ਪ੍ਰਧਾਨ ਰਿਹਾ ਵਾਂ, ਮੈਂ 50% ਏਰੀਅਰਸ ਦੇ ਦਿੱਤੇ ਸੀਗੇ, ਰਿਟਾਇਰਡ ਬੈਨੀਫਿਟ ਦੇ ਦਿੱਤੇ ਸੀਗੇ, ਸਾਰਾ ਕੁਝ ਆਨਲਾਈਨ ਠੀਕ ਚੱਲਦਾ ਪਿਆ ਸੀ। 21,000-22,000 ਬੱਚਾ ਅਸੀਂ ਉੱਥੇ ਲੈ ਗਏ ਸੀ ਗਿਣਤੀ। ਇਹ ਵਾਪਸ 13,000 ਤੇ ਬੱਚਾ ਚਲੇ ਗਿਆ। ਅਡੌਕ ਭਰਤੀਆਂ ਕਰੀ ਜਾਂਦੇ ਨੇ। ਮੈਂ ਸਮਝਦਾ ਕਿ ਇਹਨਾਂ ਨੇ ਸਕੂਲ ਦਾ ਬੜਾ ਵੱਡਾ ਨੁਕਸਾਨ ਕੀਤਾ ਹੈ। ਮਨਜੀਤ ਸਿੰਘ ਜੀ, ਅਗਰ ਅਸੀਂ ਸਿੱਖ ਰਾਜਨੀਤੀ ਦੀ ਗੱਲ ਕਰਨਾ, ਮਾਫ ਕਰਨਾ, ਤੁਸੀਂ ਵੀ ਪ੍ਰਧਾਨ ਰਹੇ ਹੋ, ਸਰਨਾ ਸਾਹਿਬ ਵੀ ਰਹੇ ਨੇ, ਮਨਜਿੰਦਰ ਸਿੰਘ ਸਿਰਸਾ ਵੀ ਰਹੇ ਨੇ, ਹਰਮੀਤ ਸਿੰਘ ਕਾਲਕਾ ਹੁਣ ਮੌਜੂਦਾ ਹੈਗੇ ਨੇ। ਇੱਕ ਦੂਜੇ ਦੇ ਉੱਤੇ ਹਮੇਸ਼ਾ ਆਰੋਪ ਲੱਗਦੇ ਰਹੇ ਨੇ। ਜਿਹੜਾ ਪਾਵਰ 'ਚ ਰਿਹਾ ਹਮੇਸ਼ਾ ਉਹਦੇ ਅਪੋਜ਼ਿਟ ਜਿਹੜੇ ਵੀ, ਅਗਰ ਜਦੋਂ ਤੁਸੀਂ ਪਾਵਰ 'ਚ ਤਾਂ ਸਰਨਾ ਸਾਹਿਬ ਸਨ ਜਾਂ ਹਰਮੀਤ ਸਿੰਘ ਕਾਲਕਾ, ਅਸੀਂ ਹੋਰ ਧਿਰਾਂ ਦੀ ਗੱਲ ਕਰ ਲਈ, ਇਲਜ਼ਾਮ ਲੱਗਦੇ ਰਹੇ। ਕਿਤੇ ਨਾ ਕਿਤੇ ਹਮੇਸ਼ਾ ਕੌਮ ਨੇ ਸਫਰ ਕੀਤਾ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੇ ਕੀਤਾ। ਆਖਿਰ ਅਗਰ ਇਸ ਪਰੇਸ਼ਾਨੀ ਦਾ ਹੱਲ ਕੱਢਣ ਦੀ ਅਸੀਂ ਗੱਲ ਕਰਨੇ ਆ ਤਾਂ ਸੋਲੂਸ਼ਨ ਕੀ ਹੈਗਾ? ਸਿਰਫ ਕਮੇਟੀਆਂ ਦੀ ਨਿੰਦਾ ਕਰਨਾ ਜਾਂ ਉਹਨਾਂ ਦੀ ਗਲਤੀਆਂ? ਮੈਂ ਨਹੀਂ ਕਹਿ ਰਿਹਾ ਹੈਗਾ ਕਿ ਉਹਨਾਂ ਦੀ ਗਲਤੀਆਂ ਨਹੀਂ ਨੇ, ਹੋਣਗੀਆਂ, ਜਿਵੇਂ ਤੁਸੀਂ ਕਹਿ ਰਹੇ ਹੋ ਕੋਰਟ ਦਾ ਆਰਡਰ ਹੈ। ਸੋਲੂਸ਼ਨ ਕੀ ਹੈ? ਬੱਚੇ ਜਿਹੜੇ ਸਫਰ ਕਰ ਰਹੇ ਨੇ ਉਹਨਾਂ ਨੂੰ ਤਾਂ ਕਮੇਟੀਆਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਐਜੂਕੇਸ਼ਨ ਬਰਬਾਦ ਹੋ ਰਹੀ ਹੈ। ਅਸੀਂ ਇੱਕ ਪਾਸੇ ਕਰਨੇ ਆ ਕਿ ਬੱਚੇ ਸਿੱਖ ਪਤਿਤ ਹੁੰਦੇ ਨੇ, ਸਿੱਖੀ ਵੱਲ ਨਹੀਂ ਜਾਂਦੇ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਦੇ ਹੁੱਕਾ ਵਾਰੀ ਜਾਣ ਦੀ ਵੀਡੀਓ ਵੀ ਪਿਛਲੇ 15 ਸਾਲਾਂ 'ਚ ਅਸੀਂ ਕਈ ਵਾਰ ਦੇਖਦੇ ਆਏ ਹੈਗੇ ਆ। ਹੱਲ ਕੀ ਹੈ? ਬੱਚਿਆਂ ਦਾ ਭਵਿੱਖ ਕਿਵੇਂ ਬਚਾਇਆ ਜਾ ਸਕਦਾ? ਮੈਂ ਸਮਝਦਾ ਵਾਂ ਕਿ ਇਹ ਜਿਹੜਾ ਸਵਾਲ ਤੁਸੀਂ ਕੀਤਾ ਹੈ, ਇਹਦੇ ਲਈ ਬੜੇ ਕੌੜੇ ਫੈਸਲੇ ਲੈਣੇ ਪੈਣਗੇ। ਇਹਦੇ ਵਿੱਚ ਫੰਡਿੰਗ ਚਾਹੀਦੀ ਹੈ ਸਕੂਲਾਂ ਨੂੰ। ਜਿਹੜਾ ਫालतू ਸਟਾਫ ਹੈ ਉਹਨਾਂ ਨੂੰ 골ਡਨ ਹੈਂਡਸ਼ੇਕ ਦੇਣਾ ਪਏਗਾ। ਟੀਚਿੰਗ ਸਟੈਂਡਰਡ ਆਪਣਾ ਠੀਕ ਕਰਨਾ ਪਏਗਾ। ਆਪਣੀਆਂ ਨੀਤੀਆਂ ਜਿਹੜੀ ਐਜੂਕੇਸ਼ਨ ਦੀਆਂ ਪ੍ਰੋਫੈਸ਼ਨਲ ਦੇ ਹੱਥ ਦੇਣੀਆਂ ਪੈਣਗੀਆਂ। ਬੜੇ ਰਸਤੇ ਦੇ ਸਕੂਲ ਨਿਕਲ ਸਕਦੇ ਨੇ ਕਿਉਂਕਿ ਇਨਫਰਾਸਟ੍ਰਕਚਰ ਕਾਇਮ ਹੈਗਾ। ਗੱਲ ਤੇ ਸਿਰਫ ਇਹ ਜਿਹੜਾ 6th ਪੇ ਕਮਿਸ਼ਨ ਹੈ 7th ਪੇ ਕਮਿਸ਼ਨ ਦੇ ਰੌਲੇ ਦੀ ਹੈ, ਜਿਹੜਾ ਕੰਟਰੋਲ ਨਹੀਂ ਕਰ ਸਕਿਆ ਕਿਉਂਕਿ ਇਹਨਾਂ ਦੇ ਏਜੰਡੇ ਤੇ ਨਹੀਂ ਸੀ। ਇਹਨਾਂ ਦੇ ਏਜੰਡੇ ਤੇ ਇਲੈਕਸ਼ਨਾਂ ਜਿੱਤਣੀਆਂ ਸੀ ਤੇ ਬਾਕੀ ਕੰਮ ਕਰਨੇ ਸੀ। ਅੰਦਾਜ਼ਨ 7th ਪੇ ਕਮਿਸ਼ਨ ਦਾ ਕਿੰਨੇ 100 ਕਰੋੜ ਹੈ, ਕਿੰਨੇ ਕਰੋੜ ਦਾ ਤੁਹਾਡੇ ਹਿਸਾਬ ਨਾਲ ਅੰਦਾਜ਼ਾ ਹੈਗਾ ਜਿਹੜੀ ਅਗਰ ਲਾਇਬਿਲਟੀ ਹੈਗੀ ਹੈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਦਿੱਲੀ ਕਮੇਟੀ ਦੇ ਉੱਤੇ ਆਉਂਦੀ? ਇਹ ਮੈਂ ਕਿਵੇਂ ਦੱਸ ਸਕਦਾ ਅੰਦਾਜ਼ਨ? ਜੇ ਇਹ ਕੋਰਟ 'ਚ ਐਫੀਡੇਵਿਟ ਦੇ ਰਹੇ ਨੇ, ਆਖਰ ਹਾਈ ਕੋਰਟ ਹੈ,
ਕਿ ਇੱਕ ਵਾਰੀ 300 ਕਰੋੜ ਦੀ ਦੇ ਰਹੇ ਨੇ, ਅਗਲੀ ਵਾਰੀ 400 ਕਰੋੜ ਦੀ ਦੇ ਰਹੇ ਨੇ। ਇਹ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਕਿੰਨਾ, ਤੇ ਮੇਰੇ ਕੋਲ ਤੇ ਕੋਈ ਅਕਾਊਂਟ ਹੈ ਹੀ ਨਹੀਂ ਕਿ ਮੈਂ ਦੇ ਸਕਾਂ। ਨਹੀਂ, ਤੁਹਾਡੇ ਕਹਿੰਦਾ ਮਤਲਬ ਹੈ ਕਿ ਅਗਰ 7th ਪੇ ਕਮਿਸ਼ਨ ਲੱਗ ਜਾਂਦਾ ਤੇ 300 ਕਰੋੜ ਦੇਣਾ ਪਏਗਾ ਸਟਾਫ ਨੂੰ। 300 ਕਰੋੜ ਦੀ ਲਾਇਬਿਲਿਟੀ ਹੈ, ਅਗਰ ਲਾਗੂ ਹੋ ਜਾਂਦਾ ਏਰੀਅਰ ਪਾ ਕੇ ਇੰਨੀ ਲਾਇਬਿਲਿਟੀ ਹੋਏਗੀ। ਜੇ ਇਹਨਾਂ ਨੇ ਦਿੱਤੀ ਹੈ ਤੇ ਜ਼ਰੂਰ ਹੋਏਗੀ। ਮੈਂ ਸਰਨਾ ਸਾਹਿਬ ਨੇ ਅੱਜ ਕਿਹਾ ਹੈਗਾ ਕਿ ਇਹ ਅਸਤੀਫਾ ਦੇਣ ਛੱਡਣ ਅਸੀਂ ਸੰਭਾਲਾਂਗੇ, ਸੋਲੂਸ਼ਨ ਕਰ ਲਾਂਗੇ, ਫਿਰ 300-400 ਕਰੋੜ ਕਿਵੇਂ ਆਏਗਾ? ਮੈਂ ਸਮਝਦਾ ਕਿ ਕੌਮ ਨੂੰ ਇਕੱਠੇ ਹੋ ਕੇ ਆਪਣੀ ਧਰੋਹਰ ਬਚਾਉਣੀ ਪਏਗੀ, ਔਰ ਕੌਮ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਗਿਆ। ਦਿੱਲੀ ਦੀ ਸੰਗਤ ਨੇ ਇਹਨਾਂ ਨੇ ਜਿਤਾਇਆ ਸੀਗਾ। ਮੈਂ ਦਿੱਲੀ ਦੀ ਸੰਗਤ ਨੂੰ ਕਹਿੰਦਾ ਲੈ ਲਓ ਜਾ ਕੇ ਇਹਨਾਂ ਕੋਲੋਂ ਸਵਾਦ ਲਓ। ਤੁਸੀਂ ਜਿਤਾਇਆ ਨਾ, ਬਿਠਾਇਆ ਨਾ ਇਹਨਾਂ ਨੂੰ ਗੱਦੀ ਤੇ। ਇਹ ਉਹ ਨੇ ਜਿਹੜੇ ਤੁਹਾਡੇ ਕੋਲੋਂ ਤਾਕਤ ਲੈ ਕੇ ਪਿੱਠ 'ਚ ਛੁਰਾ ਮਾਰ ਕੇ ਬਹਿ ਗਏ ਨੇ। ਨਾ ਇਹ ਪੰਥ ਲਈ ਬੋਲਦੇ ਨੇ, ਨਾ ਗ੍ਰੰਥ ਲਈ ਬੋਲਦੇ ਨੇ, ਨਾ ਕੌਮ ਲਈ ਬੋਲਦੇ ਨੇ, ਨਾ ਐਜੂਕੇਸ਼ਨ ਵਾਸਤੇ ਬੋਲਦੇ ਨੇ। ਇਹਨਾਂ ਨੇ ਸਾਰਾ ਪੱਠਾ ਬਿਠਾਤਾ। ਸੰਗਤ ਫੈਸਲਾ ਕਰੇ ਜਿਨ੍ਹਾਂ ਨੇ ਜਿਤਾਇਆ ਇਹਨਾਂ ਨੂੰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕੀਤੀ ਹੈਗੀ ਕਿ ਔਰ ਮਨਜੀਤ ਸਿੰਘ ਜੀ ਨੇ ਕਲੀਅਰ ਕਿਹਾ ਹੈਗਾ ਕਿ ਕੌਮ ਨੇ ਇਹਨਾਂ ਨੂੰ ਚੁਣਿਆ ਹੈਗਾ। ਕੌਮ ਦੇ ਇਹੋ ਜਿਹੇ ਚੁਣੇ ਹੋਏ ਜਿਹੜੇ ਨੁਮਾਇੰਦੇ ਹੈਗੇ ਨੇ ਉਹਨਾਂ ਦੀਆਂ ਗਲਤੀਆਂ ਕਰਕੇ ਅੱਜ ਹਾਲਾਤ ਸਾਡੀ ਕੌਮ ਦੇ ਗੁਰੂ ਰਖਿਸ਼ਾ ਪਬਲਿਕ ਸਕੂਲਾਂ ਦੇ ਹੋ ਗਏ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਸਲੇ ਤੇ ਕੀ ਕਹਿਣਾ ਹੈਗਾ, ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਹਨਾਂ ਦਾ ਪੱਖ ਵੀ ਰੱਖੀਏ, ਕਿਉਂਕਿ ਭਵਿੱਖ ਸਿੱਖ ਕੌਮ ਦੇ ਉਹਨਾਂ ਬੱਚਿਆਂ ਦਾ ਹੈਗਾ ਜਿਹੜੇ ਕਿੱਥੇ ਨਾ ਕਿਤੇ ਇਫੈਕਟਿਵ ਹੋ ਰਹੇ ਨੇ ਇਸ ਫੈਸਲਿਆਂ ਦੇ ਨਾਲ। ਚਾਹੇ ਅਸੀਂ ਸਾਹਿਬ ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈਏ, ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਲਈਏ, ਮਨਜਿੰਦਰ ਸਿੰਘ ਸਿਰਸਾ ਦੀ ਕਰ ਲਈਏ, ਹਰਮੀਤ ਸਿੰਘ ਕਾਲਕਾ ਦੀ ਕਰ ਲਈਏ, ਨੁਕਸਾਨ ਹਮੇਸ਼ਾ ਕੌਮ ਦਾ ਤੇ ਬੱਚਿਆਂ ਦਾ ਹੈ। ਰਾਜਨੀਤੀ ਨੇ ਹਮੇਸ਼ਾ ਇਸ ਚੀਜ਼ ਦਾ ਨੁਕਸਾਨ ਕੀਤਾ। ਕੋਸ਼ਿਸ਼ ਕਰਾਂਗੇ ਦਿੱਲੀ ਕਮੇਟੀ ਦਾ ਪੱਖ ਲੈਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਅਸੀਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਸਲੇ ਤੇ ਜੁੜੇ, ਜਿਵੇਂ ਅਸੀਂ ਥੋੜੀ ਦੇਰ ਪਹਿਲੇ ਹੀ ਸਰਦਾਰ ਮਨਜੀਤ ਸਿੰਘ ਜੀਕੇ ਨਾਲ ਗੱਲ ਕੀਤੀ, ਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚੇਚਾ ਇਸ ਗੱਲਾਂ ਦਾ ਜਵਾਬ ਦਿੱਤਾ ਹੈ, ਪ੍ਰੈਸ ਕਾਨਫਰੰਸ ਕੀਤੀ ਹੈ। ਦੁਬਾਰਾ ਅਸੀਂ ਇੱਕ ਵਾਰ ਇਸੇ ਮਸਲੇ ਦੇ ਉੱਤੇ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਇਸ ਮਸਲੇ ਦੀ ਗੱਲ ਕਰਨੇ ਆ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤ ਤੋਂ ਕਰਨੇ ਆ। ਹਰਮੀਤ ਸਿੰਘ ਜੀ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਰਮੀਤ ਸਿੰਘ ਜੀ, ਇੰਨਾ ਵੱਡਾ ਮਸਲਾ ਆ ਰਿਹਾ ਹੈਗਾ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਹੋਂਦ ਖਤਰੇ 'ਚ ਹੈ। ਕੋਰਟ ਆਰਡਰ ਦੇ ਰਿਹਾ ਹੈਗਾ ਕਿ ਐਡਮਿਨਿਸਟ੍ਰੇਸ਼ਨ ਲਗਾ ਦਿੱਤੇ ਜਾਣਗੇ, ਸਕੂਲ ਦੀ ਮਾਨਤਾ ਰੱਦ ਹੋ ਸਕਦੀ ਹੈ। ਕੱਲ ਮਨਜੀਤ ਸਿੰਘ ਜੀ ਔਰ ਪਰਮਜੀਤ ਸਿੰਘ ਸਰਨਾ ਨੇ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ। ਬੜੇ ਵੱਡੇ ਇਲਜ਼ਾਮ ਲਾਏ ਨੇ। ਦਿੱਲੀ ਕਮੇਟੀ ਕੀ ਕਰ ਰਹੀ ਹੈ? ਦੇਖੋ, ਇਹ ਕੋਈ ਬੱਚਿਆਂ ਦਾ ਖੇਡ ਹੈ ਕਿ ਸਕੂਲ ਡੀ-ਰੈਕੋਗਨਾਈਜ਼ ਹੋ ਜਾਣਗੇ, ਸਕੂਲ ਤੇ ਐਡਮਿਨਿਸਟ੍ਰੇਟਰ ਬੈਠ ਜਾਏਗਾ। ਇਹ ਮਿਨੋਰਟੀ ਦੇ ਅਦਾਰੇ ਨੇ, ਔਰ ਇਹਨਾਂ ਦੇ ਵਿੱਚ ਇਹ ਜਿਹੜੇ ਉਤਾਰ ਚੜਾਵ ਨੇ ਅੱਜ ਦੇ ਨਹੀਂ ਆ ਰਹੇ, ਪਿਛਲੇ 10 ਸਾਲ ਤੋਂ ਤੇ ਮੈਂ ਦੇਖ ਰਿਹਾ। ਔਰ ਇਹ ਕੋਰਟ ਨੇ ਜਿਹੜਾ ਵੀ ਆਰਡਰ ਦਿੱਤੇ ਨੇ ਉਹਨੂੰ ਜਿਸ ਤਰੀਕੇ ਨਾਲ ਮੈਨੂਪੂਲੇਟ ਕੀਤਾ ਗਿਆ। ਕੱਲ ਦੀ ਪ੍ਰੈਸ ਕਾਨਫਰੰਸ ਦੀ ਸਰਦਾਰ ਮਨਜੀਤ ਸਿੰਘ ਦੀ ਇੱਕ ਮਾਸਟਰੀ ਰਹੀ ਹੈ। ਉਹਨੇ ਹਮੇਸ਼ਾ ਗੱਲਾਂ ਨਾਲ, ਕਾਗਜ਼ਾਂ ਨਾਲ ਹਮੇਸ਼ਾ ਤੋੜ ਮਰੋੜ ਹੀ ਕੀਤਾ ਹੈ। ਔਰ ਜਿਸ ਤਰੀਕੇ ਦੇ ਨਾਲ ਕੱਲ ਉਹਨਾਂ ਨੇ ਬੋਲਿਆ, ਉਹਨਾਂ ਦੀ ਆਪਣੀ ਮਨਸ਼ਾਵਾਂ ਸਾਹਮਣੇ ਆ ਗਈਆਂ ਜੀ, ਅਸੀਂ ਐਡਮਿਨਿਸਟ੍ਰੇਟਰ ਲਗਵਾਵਾਂਗੇ। ਤੁਸੀਂ ਚਾਹੁੰਦੇ ਹੋ ਤੇ ਤੁਹਾਡੀ ਉਹ ਮਰਜ਼ੀ ਹੈ, ਮਗਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਜੋ ਸਾਡੀ ਟੀਮ ਹੈ ਇਸ ਗੱਲ ਦੇ ਉੱਤੇ ਹਰ ਪੈਰਾ ਦੇ ਰਹੀ ਹੈ ਕਿ ਸਕੂਲਾਂ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਨਾ ਆ ਸਕੇ। ਸਾਡੇ ਕੋਲੋਂ ਜੱਜ ਸਾਹਿਬ ਨੇ ਇੱਕ ਐਫੀਡੇਵਿਟ ਮੰਗਿਆ, ਔਰ ਐਫੀਡੇਵਿਟ ਕੀ ਸੀ ਕਿ ਜੀ 7th ਪੇ ਦਾ ਜਿਹੜਾ CPC ਉਹ ਜਿਹੜਾ ਏਰੀਅਰ ਹੈ ਉਹਨੂੰ ਤੁਸੀਂ ਉਹਦਾ ਸਾਨੂੰ ਐਫੀਡੇਵਿਟ ਦਿੱਤਾ ਜਾਏ ਕਿ ਤੁਸੀਂ ਕਦੋਂ ਦਿਓਗੇ। ਅਸੀਂ ਉਹਨਾਂ ਕੋਲ ਸਮਾਂ ਮੰਗਿਆ ਕਿ ਜੀ ਜਦ ਤੱਕ ਕੈਲਕੂਲੇਸ਼ਨ ਮੇਰੇ ਸਾਹਮਣੇ ਨਹੀਂ ਆਏਗੀ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸ ਤਰ੍ਹਾਂ ਇਸ ਗੱਲ ਦੀ ਕਮਿਟਮੈਂਟ ਕਰ ਸਕਦੀ ਹੈ। ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇੰਪਲੋਈਜ਼ ਨੇ, ਗੁਰਦੁਆਰਾ ਕਮੇਟੀ ਦੇ ਜਿਹੜੇ ਆਪਣਾ ਸਟਾਫ ਹੈ, ਮੈਂ ਪਹਿਲੇ ਉਹਨਾਂ ਦਾ ਖਰਚਾ, ਉਹਨਾਂ ਦੇ ਰਾਈਟਸ, ਉਹਨਾਂ ਉਸ ਤੋਂ ਬਾਅਦ ਜਿਹੜਾ ਰੂਟੀਨ ਦਾ ਖਰਚਾ ਹੈ, ਜੇ ਲੰਗਰ ਦੇ ਖਰਚੇ ਨੇ, ਜਿਹੜੇ ਵੀ ਸਾਡੇ ਮੈਡੀਕਲ ਦੇ ਖਰਚੇ ਨੇ, ਉਹ ਕੱਢਣ ਤੋਂ ਬਾਅਦ ਜੋ ਸੇਵਾ ਹੋ ਰਹੀ ਹੈ ਅਸੀਂ ਗੁਰਦੁਆਰਾ ਕਮੇਟੀ ਵੱਲੋਂ ਸਕੂਲਾਂ ਨੂੰ ਸਪੋਰਟ ਕਰ ਰਹੇ ਹਾਂ। ਮਗਰ ਮੈਂ ਅਨਾਪ ਸ਼ਨਾਪ ਐਫੀਡੇਵਿਟ ਕਿਸ ਤਰ੍ਹਾਂ ਦੇ ਸਕਦਾ? ਔਰ ਐਫੀਡੇਵਿਟ ਕਿਉਂਕਿ ਇਹਨਾਂ ਨੇ ਪੁਰਾਣੇ ਟਾਈਮ ਤੇ ਦਿੱਤੇ ਹੋਏ ਨੇ, ਜਿਹਦਾ ਭੁਗਤਾਨ ਅੱਜ ਤੱਕ ਕਰ ਰਹੇ ਹਾਂ। ਕੱਲ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬੋਲਿਆ ਜੀ ਕਿ ਅਸੀਂ ਜੋ ਕਰਤਾ ਉਸ ਤੋਂ ਬਾਅਦ ਇਹ ਲਗਾਤਾਰ ਲਾਈਨ ਤੇ ਆ ਗਿਆ। ਅਰੇ ਤੁਹਾਡੇ ਗਲਤ ਦਿੱਤੇ ਹੋਏ ਐਫੀਡੇਵਿਟ ਦਾ ਭੁਗਤਾਨ ਅੱਜ ਤੱਕ ਅਸੀਂ ਕਰ ਰਹੇ ਹਾਂ, ਔਰ ਹੁਣ ਜਾ ਕੇ ਅਸੀਂ 6 ਦੇ ਈਅਰਸ ਖਤਮ ਕੀਤੇ ਨੇ। 7 ਦੇ ਲਈ ਸਾਨੂੰ ਕੈਲਕੂਲੇਸ਼ਨ ਦਾ ਟਾਈਮ ਚਾਹੀਦਾ। ਇਹੀ ਅਸੀਂ ਕੋਰਟ 'ਚ ਗੱਲ ਕੀਤੀ ਹੈ, ਮਗਰ ਇਹਨਾਂ ਦੇ ਢਿੱਡ 'ਚ ਪੀੜ ਹੋ ਰਹੀ ਹੈ। ਔਰ ਇਹਨਾਂ ਨੂੰ ਵੀ ਪਤਾ ਹੈ ਕਿ ਜਿਹੜੇ ਰਸਤੇ ਹੈਗੇ ਨੇ, ਮੈਂ ਹੁਣ ਡਿਸਕਲੋਜ਼ ਨਹੀਂ ਕਰ ਸਕਦਾ ਮੀਡੀਆ ਦੇ ਅੱਗੇ, ਕਿਉਂਕਿ ਇਲੀਗਲ ਲੜਾਈ ਦੇ ਵਿੱਚ ਇਹ ਗੱਲਾਂ ਮੇਰੀਆਂ ਇੰਟਰਵਿਊ ਜਾ ਕੇ ਕੱਲ ਜੱਜ ਸਾਹਿਬ ਨੂੰ ਦਿਖਾ ਸਕਦੇ ਨੇ। ਮਗਰ ਮੈਂ ਇੰਨੀ ਸ਼ੋਰਟੀ ਦੇ ਸਕਦਾ ਆਪਣੀ ਸੰਗਤ ਨੂੰ ਵੀ ਔਰ ਆਪਣੇ ਸਟਾਫ ਨੂੰ ਵੀ ਕਿ ਕੋਈ ਸਕੂਲਾਂ ਦੇ ਉੱਤੇ ਇੱਕ ਪੈਸੇ ਦੀ ਵੀ ਆਂਚ ਨਹੀਂ ਆਈ। ਮਗਰ ਇਹਨਾਂ ਦਾ ਸਰਨਾ ਸਾਹਿਬ ਦਾ ਕਹਿ ਲਈਏ, ਮਨਜੀਤ ਸਿੰਘ ਜੀਕੇ ਦਾ ਕਹਿ ਲਈਏ, ਉਹਨਾਂ ਦਾ ਕਹਿਣਾ ਹੈ ਕਿ ਐਫੀਡੇਵਿਟ ਪ੍ਰਧਾਨ ਨੂੰ ਜਨਰਲ ਸਕੱਤਰ ਤੇ ਲੱਗਣੇ ਸਨ। ਤੁਸੀਂ ਉੱਥੇ ਵੀ ਰਾਜਨੀਤੀ ਖੇਡ ਰਹੇ ਹੈਗੇ ਹੋ, ਤੁਸੀਂ ਪ੍ਰਿੰਸੀਪਲ ਦੀ, ਚੇਅਰਮੈਨ ਦੀ ਔਰ ਮੈਨੇਜਰ ਦੇ ਲਗਾ ਰਹੇ ਹੋ ਤਾਂ ਕਿ ਕੱਲ ਨੂੰ ਕੋਈ ਵੀ ਕੋਰਟ ਅਗਰ ਕੋਈ ਵੀ ਲੀਗਲ ਐਕਸ਼ਨ ਲੈਂਦੀ ਹੈ ਤੇ ਤੁਹਾਡੇ ਦੋਨਾਂ ਦੀ ਕੁਰਸੀ ਤੇ ਸਲਾਮਤ ਰਵੇ। ਮਗਰ ਫਸਣਗੇ ਤੇ ਸਕੂਲ ਦੇ ਜਿਹੜੇ ਪ੍ਰਿੰਸੀਪਲ, ਮੈਨੇਜਰ ਔਰ ਚੇਅਰਮੈਨ ਨੇ, ਇਹ ਸਿਰਫ ਤੇ ਸਿਰਫ ਸਾਡੇ ਮੈਂਬਰ ਸਾਹਿਬ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਰਦਾਰ ਮਨਜੀਤ ਸਿੰਘ ਜੀ ਕੇ ਕੋਈ ਬੱਚੇ ਨਹੀਂ ਹੈਗੇ ਸਾਰੇ ਕਿ ਸਾਰਿਆਂ ਨੇ ਦਿੱਤੇ ਨੇ। ਜਿਹੜੇ ਸਕੂਲ ਨੂੰ ਮੈਂ ਦੇਖ ਰਿਹਾ ਡਾਇਰੈਕਟਲੀ, ਵਸੰਤ ਵਿਹਾਰ ਸਕੂਲ ਦਾ, ਤਿਲਕ ਨਗਰ ਨੂੰ ਜਗਦੀਪ ਸਿੰਘ ਕਾਲੋ ਦੇਖ ਰਿਹਾ, ਅਸੀਂ ਉਹਨਾਂ ਦੇ ਐਫੀਡੇਵਿਟ ਅਸੀਂ ਵੀ ਦਿੱਤੇ ਨੇ। ਇਹਦੀ ਕਿਹੜੀ ਵੱਖਰੀ ਗੱਲ? ਜਿਹੜੇ ਸਕੂਲ ਨੂੰ ਮੈਨੇਜਮੈਂਟ ਹੈ ਉਹ ਹੀ ਦੇਗੀ ਉਹਦਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਕੱਤਰ ਐਫੀਡੇਵਿਟ ਸਕੂਲਾਂ ਦੇ ਬਿਹਾਫ ਤੇ ਕਿਸ ਤਰ੍ਹਾਂ ਦੇ ਸਕਦਾ ਹੈ? ਅਸੀਂ ਸਪੋਰਟਿੰਗ ਹੈਗੇ ਆ। ਕੱਲ ਗੁਰਦੁਆਰਾ ਕਮੇਟੀ ਨੂੰ ਵੱਲੋਂ ਮੈਂ ਐਫੀਡੇਵਿਟ ਦੇ ਦੇਵਾਂ ਔਰ ਗੁਰਦੁਆਰੇ ਦੀ ਸਾਰੀਆਂ ਚੀਜ਼ਾਂ ਸਕੂਲਾਂ ਦੇ ਨਾਲ ਅਟੈਚ ਕਰਾ ਲਵਾਂ। ਇਹ ਕਿਹੋ ਜਿਹੇ ਪਾਸੇ ਦੇ ਤੁਰੇ ਪਏ ਨੇ, ਸਾਨੂੰ ਕਿਹਨੂੰ ਸਿਖਾ ਰਹੇ ਨੇ? ਸੋ ਮੈਨੂੰ ਇਹਨਾਂ ਦੀਆਂ ਗੱਲਾਂ ਦੇਣ ਦਾ ਕੋਈ ਜਵਾਬ ਦੇਣ ਦਾ, ਮੈਂ ਜਿੰਨੀਆਂ ਵੀ ਪ੍ਰੈਸ ਕਾਨਫਰੰਸ ਆਪਣੀ ਦੇਤੀਆਂ, ਕਿਉਂਕਿ ਸਿਰਫ ਤੇ ਸਿਰਫ ਸੰਗਤ ਨੂੰ ਮਿਸਗਾਈਡ ਕਰਨ ਦਾ ਪਰਪਸ ਹੈ, ਹੋਰ ਕੋਈ ਇਹਨਾਂ ਦਾ ਪਰਪਸ ਨਹੀਂ ਹੈ। ਇਹਨਾਂ ਦੋਨਾਂ ਕੋਲ ਆਪਣੇ, ਤੁਸੀਂ ਕੱਲ ਦੇਖਿਆ ਕਿਸ ਤਰੀਕੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਸਰਨਾ ਕੋਲ ਜੋ ਸਵਾਲ ਪੁੱਛਿਆ ਗਿਆ ਤੇ ਸਕੂਲਾਂ ਦੇ ਬਾਰੇ, ਗਿਰਾਵਟ ਦੇ ਬਾਰੇ, ਔਰ ਉਹਨਾਂ ਨੇ ਸਿੱਧੀ ਗੱਲ ਕਹਿਤੀ ਜੀ ਇਹ ਮਨਜੀਤ ਸਿੰਘ ਜਵਾਬ ਦੇਗਾ ਇਹਦਾ। ਅਰੇ ਕਿਉਂ ਮਨਜੀਤ ਸਿੰਘ ਜਵਾਬ ਦੇਗਾ? ਸਵਾਲ ਤੁਹਾਡੇ ਕੋਲ ਪੁੱਛਿਆ, ਤੁਸੀਂ ਦੱਸੋ। ਤੁਸੀਂ ਕਹਿੰਦੇ ਸੀ ਮੈਂ 125 ਕਰੋੜ ਰੁਪਇਆ ਛੱਡ ਕੇ ਗਿਆ, ਮਨਜੀਤ ਸਿੰਘ ਕਹਿੰਦਾ ਸੀ 9 ਕਰੋੜ ਰੁਪਇਆ ਆਇਆ। ਉਹ 35 ਕਰੋੜ ਰੁਪਏ ਵਿੱਚ 90 ਕਰੋੜ ਆਇਆ, ਉਹ 35 ਕਰੋੜ ਰੁਪਏ ਦਾ ਵਿੱਚ ਗਫਲਾ ਹੈ। ਉਹ ਦੋਨੋਂ ਬੈਠ ਕੇ ਦੱਸੋ ਕਿੱਥੇ ਗਿਆ। ਕੱਲ ਮਨਜੀਤ ਸਿੰਘ ਤੁਹਾਡੇ ਤੇ ਇਲਜ਼ਾਮ ਲਾਉਂਦਾ ਸੀ ਸਰਨਾ ਸਾਹਿਬ ਤੇ, ਸਰਨਾ ਸਾਹਿਬ ਲਾਉਂਦੇ ਸੀ ਮਨਜੀਤ ਸਿੰਘ ਤੇ। ਅੱਜ ਤੁਸੀਂ ਕਿਉਂ ਖਿਚੜੀ ਹੋਏ ਹੋ? ਕਿਉਂਕਿ ਅੱਜ ਸੱਤਾ ਤੋਂ ਬਾਹਰ ਬੈਠੇ ਹੋ। ਜਿਸ ਵਕਤ ਤੇ ਤੁਸੀਂ 12 ਸਾਲ ਸੱਤਾ ਤੇ ਰਹੇ ਸਰਦਾਰ ਪਰਮਜੀਤ ਸਿੰਘ ਸਰਨਾ ਜੀ, 6 ਸਾਲ ਮਨਜੀਤ ਸਿੰਘ ਤੁਸੀਂ ਰਹੇ, ਤਦ ਤੇ ਤੁਹਾਡੇ ਕੋਲ ਰੋਡ ਮੈਪ ਸੀ ਨਹੀਂ। ਅੱਜ ਸੰਗਤ ਨੇ ਤੁਹਾਨੂੰ ਘਰ ਦਾ ਰੋਡ ਦਿਖਾਤੀ ਕਿ ਘਰ ਵੱਲ ਚਲੋ ਵਾਪਸ, ਤੁਸੀਂ ਘਰ ਬੈਠ ਗਏ ਹੋ ਤੇ ਅੱਜ ਤਾਂ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਰੋਡ ਮੈਪ ਹੈਗਾ। ਯਾਰ ਕਿਹਨੂੰ ਦਿਖਾ ਰਹੇ ਹੋ? ਕੀ ਤੁਸੀਂ ਇਹ ਬੱਚਿਆਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰ? ਕੁਝ ਤੇ ਸ਼ਰਮ ਕਰੋ। ਜਿਨ੍ਹਾਂ ਅਧਿਆਰਾਂ ਤੋਂ ਤੁਹਾਨੂੰ ਨਿਮਾਣ ਸਤਿਕਾਰ ਮਿਲਿਆ ਉਹ ਗੁਰੂ ਘਰ ਦੇ ਬਖਸ਼ ਦਿਓ। ਪੋਜੀਸ਼ਨ ਦਾ ਕੰਮ, ਇਲਜ਼ਾਮ ਲਾਣਾ, ਮੁੱਦਾ ਮਿਲਿਆ, ਉਹਨਾਂ ਨੇ ਕੋਰਟ ਦੇ ਆਰਡਰ ਦਾ ਮਾਫ ਕਰਨਾ। ਕੋਰਟ ਨੇ ਤੇ ਆਰਡਰ ਦਿੱਤਾ ਹੀ ਹੈ ਨਾ ਕਿ 2 ਹਫ਼ਤੇ ਦੇ ਅੰਦਰ ਜਿਹੜਾ ਐਜੂਕੇਸ਼ਨ ਮਿਨਿਸਟਰੀ ਹੈ ਉਹ ਐਡਮਿਨਿਸਟ੍ਰੇਸ਼ਨ ਲਗਾ ਸਕਦੀ ਹੈਗੀ ਹੈ। ਇਹ ਜਿਹੇ ਹਾਲਾਤ ਕਿਉਂ ਬਣੇ ਹੈਗੇ ਨੇ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਧੀਨ ਗੁਰਕਿਸ਼ਨ ਪਬਲਿਕ ਸਕੂਲਾਂ ਦੇ ਉੱਤੇ ਸਰਕਾਰੀ ਅਫਸਰ ਲਗਾਏ ਜਾਣ? ਕਦੀ ਇਹੋ ਜਿਹੇ ਹਾਲਾਤ ਹੈ ਹੀ ਨਹੀਂ ਹੈ। ਇਹਨਾਂ ਕੋਲ ਕ੍ਰੀਏਟ ਕੀਤੇ ਜਾ ਰਹੇ ਨੇ। ਅਗਰ ਜੱਜ ਸਾਹਿਬਾਨ ਨੇ ਕਿਹਾ ਉਸ ਤੋਂ ਬਾਅਦ ਉਹਨੇ 2 ਹਫ਼ਤੇ ਦਾ ਟਾਈਮ ਦਿੱਤਾ ਨਾ, ਉਸ ਗੱਲ ਦਾ ਹਫ਼ਤਾ ਹੋ ਗਿਆ, ਹਫ਼ਤੇ ਬਾਅਦ ਫਿਰ ਦੇਖ ਲਾਂਗੇ। ਇਹ ਗੱਲਾਂ ਮੈਂ ਹੁਣ ਫਿਰ ਗੱਲ ਹੋਈ ਹੈ ਕਿ ਮੈਂ ਲੀਗਲ ਲੜਾਈ ਜਿਹੜੀ ਮੈਂ ਲੜ ਰਿਹਾ, ਮੈਂ ਉਹਨੂੰ ਮੀਡੀਆ ਅੱਗੇ ਨਹੀਂ ਬੋਲ ਸਕਦਾ। ਔਰ ਇਹ ਮੈਨੂੰ ਕੋਈ ਚਾਹ ਰਹੇ ਨੂੰ ਬੁਲਵਾਉਣਾ ਤਾਂ ਕਿ ਉਹਦਾ ਮਿਸਯੂਜ਼ ਕਰ ਸਕੀਏ। ਸਿਰਫ ਆਪਣੀ ਗੰਦੀ ਰਾਜਨੀਤੀ ਉਸੇ ਗੁਰੂ ਘਰ ਦੇ ਨਾਮ ਦੇ ਉੱਤੇ ਜਿਹੜੇ ਅਦਾਰੇ ਨੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ। ਉਹਨਾਂ ਦੇ ਉੱਤੇ ਸਿਆਸਤ ਕਰਕੇ ਪਹਿਲੇ ਹਸਪੀਟਲ ਦੇ ਉੱਤੇ ਕਰਦੇ ਰਹੇ, ਦੋਵਾਂ ਨੇ ਹਸਪੀਟਲ ਦੇ ਉੱਤੇ ਰਾਜਨੀਤੀ ਕਰਕੇ ਬੇੜਾ ਗਰਕ ਕਰਤਾ। ਅਸੀਂ ਅੱਜ ਹਸਪੀਟਲ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉੱਥੇ ਡਾਇਲਿਸਿਸ ਸੈਂਟਰ ਬਣਾਤਾ, 125 ਬੈੱਡ ਦਾ ਹਸਪੀਟਲ ਜਿਹੜਾ ਤਿਆਰ ਪਿਆ, ਜਿਹਦੀਆਂ ਲਾਸਟ ਲੜਾਈ ਉਹ ਵੀ ਮਨਜੀਤ ਸਿੰਘ ਜੀਕੇ ਦੀ, ਮੈਂ ਕਹਿ ਸਕਦਾ ਬੇਵਕੂਫੀ ਕਰਕੇ। ਉਸ ਦਾ ਜਿਹੜਾ PNDT ਦੇ ਸਾਡਾ ਲਾਇਸੈਂਸ ਕੈਂਸਲ ਹੋਇਆ, ਅਲਟਰਾਸਾਊਂਡ ਦੀ ਮਸ਼ੀਨਾਂ ਤੁਸੀਂ ਵੇਚਤੀਆਂ ਜਿਹੜੀਆਂ, ਉਹਦੇ ਕਰਕੇ ਉਹਨੂੰ ਸਾਨੂੰ ਅੱਜ 2 ਸਾਲ ਲੱਗੇ ਇਹਦੇ ਉੱਤੇ ਵਰਕਿੰਗ ਕਰਦੇ ਹੋਏ। ਔਰ ਮੇਰੇ ਲਾਇਸੈਂਸ ਜਿਸ ਦਿਨ ਸ਼ੁਰੂ ਆ ਜਾਣਗੇ ਔਰ ਇਹ ਸਾਰੇ ਅਸੀਂ ਜਿਹੜਾ ਹਸਪੀਟਲ ਉਹ ਵੀ ਤਿਆਰ ਕਰਾਂਗੇ। ਤੁਸੀਂ ਲਗਾਤਾਰ ਸਾਰੇ ਅਦਾਰੇ ਗੁਰਦੁਆਰੇ ਦੇ ਤੁਸੀਂ ਤੈਸ਼ ਨਾ ਸਿਰਫ ਆਪਣੀ ਪੋਲਿਟਿਕਸ ਉੱਤੇ ਕਰ ਰਹੇ ਹੋ। ਮੈਂ ਸਮਝਦਾ ਜਿੰਨਾ ਤੁਸੀਂ ਬੇਵਕੂਫ ਬਣਾਉਣਾ ਸੀ ਸੰਗਤ ਨੂੰ ਬਣਾ ਲਿਆ, ਮਗਰ ਸੰਗਤ ਬਹੁਤ ਸੂਝਵਾਨ ਹੈ। ਔਰ ਇਸ ਵਾਰੀ ਜਿਸ ਤਰੀਕੇ ਦੇ ਨਾਲ ਫਤਵਾ ਸੰਗਤ ਨੇ ਦਿੱਤਾ ਹੈ, ਸਰਦਾਰ ਮਨਜੀਤ ਸਿੰਘ ਜੀਕੇ ਨੂੰ ਉੱਥੋਂ ਅਕਲ ਲੈਣੀ ਚਾਹੀਦੀ ਹੈ ਕਿ 46 ਸੀਟਾਂ ਦੇ ਵਿੱਚ 3 ਸੀਟਾਂ, ਉਹ ਵੀ 2.5 ਕਹਿ ਸਕਦੇ ਹੋ, ਇੱਕ ਬੰਦਾ ਤੇ ਤੇਰਾ ਕੈਂਡੀਡੇਟ ਤੈਨੂੰ ਆਪਣਾ ਗਿੰਦਾ ਹੀ ਨਹੀਂ, ਸਿਰਫ ਉਹ ਤੇਰਾ ਸਿੰਬਲ ਲੈ ਕੇ ਮੈਂਬਰ ਬਣਿਆ। ਸੋ 2.5 ਸੀਟਾਂ ਦੇ ਉੱਤੇ ਤੂੰ ਇਲੈਕਸ਼ਨ ਜਿੱਤਿਆ ਪੂਰੀ ਦਿੱਲੀ ਸ਼ਹਿਰ ਦੇ ਵਿੱਚ, ਔਰ ਅੱਜ ਤੂੰ ਆਪਣੇ ਆਪ ਨੂੰ ਫਿਰ ਉਹੀ ਰਾਹ 'ਤੇ ਚੱਲ ਪਿਆ ਕਿ ਜਿਸ ਤਰੀਕੇ ਨਾਲ ਗੁਰੂ ਘਰ ਦੇ ਵਿੱਚ ਗੁਰੂ ਮਹਾਰਾਜ ਸਭ ਦੇਖ ਰਹੇ ਨੇ ਔਰ ਸਭ ਚੰਗਾ ਹੋਏਗਾ। ਇੱਕ ਸਵਾਲ ਉੱਠਿਆ ਹੈ ਬੜਾ ਵੱਡਾ, ਉਹਨਾਂ ਨੇ ਇਲਜ਼ਾਮ ਲਾਇਆ ਤੁਹਾਡੇ ਉੱਤੇ, ਔਰ ਕਮਾਲ ਦੀ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਕਮੇਟੀ 'ਚ ਕੋਈ ਰੋਲ ਨਹੀਂ ਹੈਗਾ। ਅਗਰ ਆਪਾਂ ਔਨ ਪੇਪਰਸ ਦੀ ਗੱਲ ਕਰਨੇ ਆ, ਉਹਨਾਂ ਦਾ ਕਹਿਣਾ ਹੈਗਾ ਕਿ ਪਿਛਲੇ ਦਿਨਾਂ ਦੇ ਅੰਦਰ ਤਕਰੀਬਨ 390 ਨਵੀਆਂ ਭਰਤੀਆਂ ਕਾਲਜਿਸ ਦੇ ਅੰਦਰ ਹੋਈਆਂ ਨੇ ਔਰ ਉਹਨਾਂ ਦੇ ਅੰਦਰ ਤਕਰੀਬਨ ਉਹਨਾਂ ਨੇ ਅਮਾਊਂਟ ਔਨ ਕੈਮਰਾ ਕਿਹਾ ਹੈਗਾ 40-40, 50-50 ਲੱਖ ਪਰ ਕੁਰਸੀ ਦੇ ਹਿਸਾਬ ਦੇ ਨਾਲ 390 ਸੀਟਾਂ ਦੇ ਉੱਤੇ ਪੈਸੇ ਖਾਦੇ ਗਏ ਨੇ ਔਰ ਉਹ ਪੈਸੇ ਸਾਹਿਬ ਮਨਜਿੰਦਰ ਸਿੰਘ ਸਿਰਸਾ ਨੇ ਖਾਦੇ ਨੇ। ਇੰਨਾ ਵੱਡਾ ਇਲਜ਼ਾਮ ਤੁਹਾਡੀ ਕਮੇਟੀ ਦੇ ਉੱਤੇ ਇੰਡਾਇਰੈਕਟ ਤੌਰ ਤੇ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਲਗਾਇਆ ਜਾ ਰਿਹਾ, ਤੁਸੀਂ ਕੀ ਕਹੋ? ਦੇਖੋ, ਮੈਂ ਸਮਝਦਾ ਕਿ ਜਿੱਦਾਂ ਆਪਾਂ ਸਵੇਰੇ ਤਿਆਰ ਹੋਣ ਵਕਤ ਪਗੜੀ ਬੰਦੇ ਆ ਨਾ, ਤੇ ਸ਼ੀਸ਼ੇ ਦੇ ਵਿੱਚ ਆਪਣਾ ਚਿਹਰਾ ਦੇਖਦੇ ਆ। ਵਾਹਿਦ ਸਰਦਾਰ ਮਨਜੀਤ ਸਿੰਘ ਜੀਕੇ ਇੱਕ ਐਸਾ ਆਦਮੀ ਹੈ, ਆਪਣੇ ਸ਼ੀਸ਼ੇ ਦੇ ਵਿੱਚ ਦੂਜੇ ਦਾ ਚਿਹਰਾ ਦੇਖਦਾ ਹੈ, ਉਹਨੂੰ ਹਰ ਵਕਤ ਸਰਦਾਰ ਮਨਜਿੰਦਰ ਸਿੰਘ ਨਜ਼ਰ ਆਉਂਦਾ। ਜਿਸ ਤਰੀਕੇ ਨਾਲ ਸ਼ੀਸ਼ੇ ਦੇ ਵਿੱਚ ਉਹਨੂੰ ਆਪਣੇ ਆਪ ਨੂੰ ਚੋਰ ਨਜ਼ਰ ਆਉਂਦਾ, ਉਹਨੇ ਦੂਜਿਆਂ ਨੂੰ ਵੀ ਚੋਰ ਕਹਿਣਾ। ਮੈਨੂੰ ਇੱਕ ਵੀ ਬੰਦਾ ਲਿਆ ਕੇ ਦਿਖਾ ਦਿਓ ਦਿੱਲੀ ਸ਼ਹਿਰ 'ਚ ਜਿੰਨੇ ਕਿਉਂ ਹੈ ਕਿ ਅਸੀਂ ਇੱਥੇ 1 ਰੁਪਏ ਦੀ ਵੀ ਰਫਾਦਾਰੀ ਦੇ ਨਾਲ ਮੈਂ ਨੌਕਰੀ ਲਗਵਾਈ ਹੈ, 1 ਰੁਪਈਆ ਵੀ ਕਿਸੇ ਮੇਰੇ ਮੈਂਬਰ ਨੇ ਲਿਆ ਇਸ ਨੌਕਰੀਆਂ ਦੇ ਵਿੱਚ। ਇੰਝ ਹੀ ਅਨਾਪ ਸ਼ਨਾਪ ਬੋਲਣਾ, ਫਿਰ ਮੈਂ ਉਹੀ ਗੱਲ, ਕਿਉਂਕਿ ਇਹ UGC ਦਾ ਮਾਮਲਾ ਹੈ। ਅੱਜ ਮੈਂ ਉਹਦੇ ਉੱਤੇ ਗੱਲ ਕਰਾਂ ਕਿ ਮੈਂ ਕਾਸਟਿਜ਼ਮ ਨੂੰ ਲੈ ਕੇ ਮੈਂ ਮਿਨੋਰਟੀਜ਼, ਮੈਂ ਆਪਣੇ ਸਿੱਖ ਬੱਚਿਆਂ ਨੂੰ ਪਰਵਾਇਆ, ਕਈ ਚੀਜ਼ਾਂ ਇਹਨਾਂ ਨੇ ਜਾ ਕੇ ਫਿਰ ਅੱਗੇ ਪੇਸ਼ ਕਰਨੀਆਂ ਨੇ, ਕਿਉਂਕਿ ਮੈਂ ਇਹਨਾਂ ਦੀ ਮੋਟਸ ਆਪਰੈਂਡੀ ਸਮਝ ਚੁੱਕਾ। ਇਸ ਕਰਕੇ ਮੈਂ ਕੋਈ ਇਹਦੇ ਉੱਤੇ ਬਿਆਨ ਨਹੀਂ ਦੇ ਰਿਹਾ। ਜਿਸ ਦਿਨ ਮੇਰੀਆਂ ਇਹ ਭਰਤੀਆਂ ਕੰਪਲੀਟ ਹੋ ਜਾਣਗੀਆਂ, ਇੱਕ ਡਾਟਾ ਦੇਵਾਂਗਾ ਔਰ ਦੱਸਾਂਗਾ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਅਪਰੋਚਾਂ ਕੀਤੀਆਂ ਨੌਨ ਸਿੱਖਾਂ ਨੂੰ ਲਗਾਉਣ ਦੀਆਂ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪਹਿਲੇ ਭਰਤੀਆਂ ਕੀਤੀਆਂ ਗਲਤ।
ਮੈਂ ਉਹਨਾਂ ਨੂੰ ਗਲਤ ਕਵਾਂਗਾ ਔਰ ਜਿਸ ਵਕਤ ਉਹ ਸਭ ਕੁਝ ਲੈ ਕੇ ਆਵਾਂਗਾ ਬਟ ਮੇਰਾ ਪ੍ਰੋਸੈਸ ਖਤਮ ਹੋਣ ਦਿਓ। ਇੱਕ ਆਖਿਰਲਾ ਸਵਾਲ, ਗੁਰਹਰਕ੍ਰਿਸ਼ਨ ਪਬਲਿਕ ਸਕੂਲਾਂ ਦੀ ਹੋਂਦ ਖਤਰੇ 'ਚ ਹੈ, ਕੋਰਟ ਦੇ ਅੰਦਰ ਕੇਸ ਚੱਲ ਰਿਹਾ ਹੈਗਾ ਔਰ ਕਈ ਸਾਲਾਂ ਤੋਂ ਚੱਲ ਰਿਹਾ। ਤੁਹਾਡੀ ਕਮੇਟੀ ਤੋਂ ਪਹਿਲੇ ਮਨਜਿੰਦਰ ਸਿੰਘ ਸਿਰਸਾ ਦੀ ਕਹਿ ਲਈਏ, ਮਨਜੀਤ ਸਿੰਘ ਜੀਕੇ ਦੀ ਕਹਿ ਲਈਏ, ਸਰਨਾ ਸਾਹਿਬ ਦੀ ਗੱਲ ਕਰ ਲਈਏ, ਇਹ ਹੋਂਦ ਖਤਰੇ 'ਚ ਕਿੱਥੇ ਨਾ ਕਿ ਦਿਖ ਰਹੀ ਹੈ। ਕੀ ਹੁਣ ਮੌਜੂਦਾ ਕਮੇਟੀ ਤੁਹਾਡੇ ਤੇ ਸਰਦਾਰ ਜਗਦੀਪ ਸਿੰਘ ਕਾਹਲੋ ਦੇ ਕੰਟਰੋਲ ਦੇ ਵਿੱਚ ਹੈਗੀ ਹੈ, ਤੁਹਾਡੀ ਅਗਵਾਈ ਚੱਲ ਰਹੀ ਹੈ ਕਿ ਮੌਜੂਦਾ ਕਮੇਟੀ ਇਸ ਸਾਰੇ ਮਸਲੇ ਨੂੰ ਕੰਟਰੋਲ ਕਰਨ ਵਿੱਚ ਕੈਪੇਬਲ ਹੈ? ਤੁਸੀਂ ਇਸ ਮਸਲੇ ਨੂੰ ਕਲੀਅਰ ਕਰ ਲਓਗੇ? ਪਹਿਲਾਂ ਤੇ ਇਹ ਲਫ਼ਜ਼ ਹੀ ਕਹਿਣੇ ਗਲਤ ਨੇ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਹੋਂਦ ਖਤਰੇ 'ਚ ਹੈ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਹੋਂਦ ਚੜ੍ਹਦੀ ਕਲਾ 'ਚ ਸੀ, ਚੜ੍ਹਦੀ ਕਲਾ 'ਚ ਰਹੇਗੀ। ਔਰ ਜਿਹੜੇ ਬੰਦਿਆਂ ਨੂੰ ਆਪਣੇ ਗੁਰੂਆਂ ਤੇ ਭਰੋਸਾ ਨਹੀਂ ਹੈ, ਮੈਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦਾ। ਮਗਰ ਜਿਹੜਾ ਜਿਸ ਤਰੀਕੇ ਦੇ ਨਾਲ ਪਿਛਲੇ 1.5 ਸਾਲਾਂ ਤੋਂ ਸਾਡੀ ਕਮੇਟੀ ਫੀਡਬੈਕ ਦਿੰਦੀ ਆ ਰਹੀ ਹੈ ਔਰ ਇਸ ਸਾਲ ਸਾਨੂੰ ਇਸ ਗੱਲ ਦਾ ਹੈ ਕਿ ਸਾਡੇ ਸਕੂਲਾਂ ਦੇ ਵਿੱਚ ਇਜ਼ਾਫਾ ਹੋਇਆ, ਜਿਹੜੀਆਂ ਸਟਰੈਂਥ ਦਾ, ਜਿਹੜੀ ਬੱਚਿਆਂ ਦੀ ਭਰਤੀਆਂ ਹੋਈਆਂ ਨੇ। ਔਰ ਇਹ ਕਿਉਂ ਹੋਇਆ? ਕਿਉਂਕਿ ਸਕੂਲਾਂ ਦੇ ਵਿੱਚ ਉਹ ਸਟ੍ਰਾਈਕਾਂ ਹੋਣੀਆਂ ਬੰਦ ਹੋ ਗਈਆਂ, ਸਕੂਲਾਂ ਦੇ ਵਿੱਚ ਉਹ ਐਕਟੀਵਿਟੀ ਸ਼ੁਰੂ ਹੋ ਗਈਆਂ ਜਿਹੜੀਆਂ 18 ਸਾਲ ਤੋਂ ਉਹਨਾਂ ਨੇ ਬੰਦ ਕੀਤੀਆਂ ਹੋਈਆਂ ਸੀ। ਸਪੋਰਟਸ ਦੀ ਐਕਟੀਵਿਟੀ ਨਹੀਂ ਹੁੰਦੀ ਸਕੂਲਾਂ ਦੇ ਵਿੱਚ, ਤੇ ਕਿਹੜਾ ਬੱਚਾ ਮਾਪਿਓ ਆਪਣੇ ਬੱਚੇ ਨੂੰ ਉੱਥੇ ਪੜ੍ਹਾਉਣਗੇ? ਅਸੀਂ ਅੱਜ ਹੁਣ ਇੰਟਰ ਸਕੂਲਸ ਕੰਪੀਟੀਸ਼ਨਸ ਕਰਾਉਣੇ ਸ਼ੁਰੂ ਕੀਤੇ ਨੇ, ਡਿਬੇਟਸ ਦੇ ਪ੍ਰੋਗਰਾਮ ਸ਼ੁਰੂ ਕੀਤੇ ਨੇ ਜਿਹੜੇ ਸਾਡੇ ਸਮੇਂ ਦੇ ਹੁੰਦੇ ਸੀ। ਸੋ ਮੈਂ ਉਹਦੇ ਨਾਲ ਇੱਕ ਗਲੋਰੀ ਜਿਹੜੀ ਵਾਪਸ ਆ ਰਹੀ ਹੈ। ਔਰ ਇਹ ਇਹੋ ਜਿਹੇ ਲੋਕ ਜਿਹੜੇ ਮੈਂ ਸਮਝ ਸਕਦਾ ਕਿ ਹਮੇਸ਼ਾ ਗੁੰਮਰਾਹ ਕਰਦੇ ਆਏ ਨੇ ਲੋਕਾਂ ਨੂੰ, ਔਰ ਇਹ ਜਿਹੜੇ ਲੋਕ ਚਾਹੁੰਦੇ ਨੇ ਕਿ ਇਹ ਸਕੂਲ ਬੰਦ ਹੋਣ, ਇਹਨਾਂ ਕਰਕੇ ਸਕੂਲ ਬੰਦ ਨਹੀਂ ਹੋਣ ਵਾਲੇ। ਇਹ ਸਿਰਫ ਬਦਨਾਮੀ ਕਰ ਸਕਦੇ ਨੇ, ਉਹ ਬਦਨਾਮੀ ਕਰਕੇ ਲੇਟ ਜ਼ਰੂਰ ਹੋ ਸਕਦਾ ਮਗਰ ਸਾਡੇ ਸਕੂਲ ਬਿਲਕੁਲ ਵਾਪਸ ਉਸ ਗਲੋਰੀ ਤੇ ਆਉਣਗੇ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਅੱਜ ਅਸੀਂ ਉਚੇਚਾ ਤੌਰ ਤੇ ਸਰ ਹਰਮੀਤ ਸਿੰਘ ਕਾਲਕਾ ਜੀ ਨਾਲ ਇਸ ਮਸਲੇ ਤੇ ਗੱਲ ਕੀਤੀ ਹੈ, ਗੁਰਹਰਕ੍ਰਿਸ਼ਨ ਪਬਲਿਕ ਸਕੂਲਾਂ ਦੇ ਹੋਂਦ ਦੇ ਖਤਰੇ ਦਾ ਜਿਹੜਾ ਮਸਲਾ ਕੱਲ ਆਪੋਜੀਸ਼ਨ ਦੇ ਵੱਲੋਂ ਕੋਰਟ ਦੇ ਪੇਪਰਾਂ ਦੇ ਨਾਲ ਪ੍ਰੈਸ ਕਾਨਫਰੰਸ ਰਾਹੀਂ ਕੀਤਾ ਗਿਆ, ਅਸੀਂ ਉਸ ਮਸਲੇ ਦੇ ਉੱਤੇ ਵੀ ਸਾਰੀ ਅਪਡੇਟ ਦਿੱਤੀ ਔਰ ਅੱਜ ਸਰਦਾਰ ਹਰਮੀਤ ਸਿੰਘ ਕਾਲਕਾ ਨਾਲ ਵੀ ਇਸ ਮਸਲੇ ਦੇ ਉੱਤੇ ਗੱਲ ਕਰਕੇ ਦੋਨੋਂ ਧਿਰਾਂ ਦੀ ਗੱਲ ਅਸੀਂ ਕੌਮ ਦੇ ਅੱਗੇ ਰੱਖ ਦਿੱਤੀ ਹੈ। ਆਉਣ ਵਾਲੇ ਸਮੇਂ 'ਚ ਹੋਰ ਮਸਲੇ ਲੈ ਕੇ ਅਸੀਂ ਫਿਰ ਹਾਜ਼ਰ ਹੋਵਾਂਗੇ। ਲੈਣਾ ਸਰ ਹਰਮੀਤ ਸਿੰਘ ਜੀ ਦਾ ਇਜਾਜ਼ਤ। ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।